viewers on Health Matters, मैं हूं ਤੁਹਾਡੀ host ਸਾਰਾ ਅੰਜਮ ਤੇ ਅਸੀਂ ਗੱਲ ਕਰ ਰਹੇ ਸੀ ਡਾਕਟਰ ਸਿੰਘ ਦੇ ਨਾਲ on life styles and health matters। ਆ ਹੁਣ ਡਾਕਟਰ ਸਾਹਿਬ ਨਾਲ ਅਸੀਂ ਹੋਰ ਗੱਲਾਂ ਕਰੀਏ ਤੇ ਹੋਰ ਜਾਣਕਾਰੀ ਕਰੀਏ ਸਾਡੀ ਲਾਈਫਸਟਾਈਲ ਬਾਰੇ। ਜੀ ਡਾਕਟਰ ਸਾਹਿਬ। ਜੀ ਡਾਕਟਰ ਸਾਹਿਬ ਤੁਸੀਂ ਕਹੇ ਸੀ ਜਦੋਂ ਅਸੀਂ ਮੀਟ ਖਾਣੇ ਆ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਹੁੰਦੀ ਹੈ if you take more meat? ਜਿਹੜੀ ਮੀਟ ਜਿਹੜੀ ਅੱਜ ਕੱਲ੍ਹ ਪ੍ਰਪੇਅਰ ਹੁੰਦੀ ਹੈ ਇੱਥੇ ਜੀ ਉਹ ਨਾ ਸ਼ੁਰੂਆਤ ਜਿੱਥੋਂ ਹੈ ਬਣਦੀ ਨੇ ਜਿੱਦਾਂ ਫਾਰਮਸ 'ਚੋਂ ਨਾ ਜਿਹੜੀ ਉਹ ਖਾਣਾ ਖਿਲਾਇਆ ਜਾਂਦਾ ਟੂ ਦ ਐਨੀਮਲ ਜੀ। ਹੁਣ ਜਿਹੜੇ ਹੈ ਬੀਫ ਖਾਣ ਵਾਲੇ ਜਿਹੜੇ ਲੋਕ ਹੈ ਉਹਨਾਂ ਦਾ ਕੀ ਹੁੰਦਾ ਜਦੋਂ ਜਿਹੜਾ ਐਨੀਮਲ ਜਦੋਂ ਲਿਆਇਆ ਜਾਂਦਾ ਵਾ ਟੂ ਸਟੋਕੇਟ ਉੱਥੇ ਉਹਨੂੰ ਨਾ ਮੋਟਾ ਕੀਤਾ ਜਾਂਦਾ ਹੈ ਜੀ। ਮੋਟਾ ਐਸੇ ਕੀਤਾ ਜਾਂਦਾ ਹੈ ਉਹਨੂੰ ਕੌਰਨ ਬੜੀ ਬਹੁਤ ਜ਼ਿਆਦਾ ਖਿਲਾਈ ਜਾਂਦੀ ਹੈ ਜੀ। ਕੌਰਨ ਇੱਕ ਸੀਰੀਅਲ ਹੈ ਜਿਹੜਾ ਬੰਦੇ ਨੂੰ ਬਹੁਤ ਜਲਦੀ ਫੈਟ ਲਾਉਂਦਾ ਉਸ ਬਹੁਤ ਜ਼ਿਆਦਾ ਹਾਈ ਕੈਲੋਰੀ ਹੁੰਦਾ ਜੀ। ਹੁਣ ਉਹ ਹੈ ਐਨੀਮਲ ਨੂੰ ਉਹ ਪਹਿਲਾਂ ਹੀ ਫੈਟ ਕਰ ਦਿੰਦੇ ਆ ਕੌਰਨ ਖਿਲਾ ਕੇ ਜੀ। ਤੇ ਜਦੋਂ ਮੈਂ ਐਸੇ ਕਹਿ ਰਿਹਾ ਇੱਕ ਐਨੀਮਲ ਦੀ ਮੈਂ ਐਗਜ਼ਾਮਪਲ ਲੈ ਰਿਹਾ ਹਾਂ ਜੀ। ਤੋ ਸੇਮ ਥਿੰਗ ਚਿਕਨ ਨੂੰ ਵੀ ਕੌਰਨ ਫੀਡ ਖਿਲਾਇਆ ਜਾਂਦਾ ਵਾ ਜੀ। ਫੈਟ ਹੋ ਜਾਂਦੇ ਉਹ ਫੈਟ ਉਹਦੇ ਨਾਲ ਐਕਿਊਮੂਲੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਐਨੀਮਲ ਦੇ ਵਿੱਚ ਜੀ। ਜਦੋਂ ਆਪਾਂ ਉਹ ਮੀਟ ਨੂੰ ਜੋ ਬਣਾਉਂਦੇ ਨਾ ਉੱਪਰ ਸੇ ਆਪਾਂ ਹੋਰ ਜ਼ਿਆਦਾ ਫੈਟ ਐਡ ਕਰਦੇ ਹਾਂ ਜੀ। तो वो ज़्यादा ही है देखेंगे कि बारी ना ऑयल फ्लोट कर रहा है टॉप द खाने के ऊपर हाँ जी। दैट इज़ वेरी वेरी बैड कैलो जड़ी कि वो ऑयल तो एकदम कट डाउन कर देना चाहिए जी। जो तुसी कुछ यूज़ करना भी फैट ऑयल अच्छे ऑयल यूज़ करो जैसे ऑलिव ऑयल हो जी। ना अपने खाने ऑलिव ऑयल ना बनते नहीं गए जी। अब यूज नहीं करते ज़्यादा कीरा बनेंगे या फिर कि वो कॉर्न ऑयल होएगा या दूसरा कनोला ऑयल एंड ये सारे ऑयल्स अच्छे नहीं गए। कनोला ऑयल से ट्रांस फैट ऑयल है ट्रांस फैट्स होते हैं ट्रांस फैट हार्ट से अच्छे नहीं होते। कोकोनट ऑयल पाम ऑयल सॉरी पाम ऑयल ਦੇ ਨਾਲ घी बनता है आई मीन डालडा बनता है अच्छा वो भी है ਉਹਦੇ ਚ भी बहुत सारे ट्रांस फैट्स होते हैं बहुत खतरनाक होता है फॉर द हार्ट फॉर द होल बॉडी एक्चुअली। जे तुसी ना खाना बना सकते हैं विथ मिनिमल कम तो कम फैट कम तो कम डालडा कम तो कम घी वो सब तो बेस्ट होएगा। मीट ਦੇ ਵਿੱਚ इतना ज़्यादा तेल होता है इतना ज़्यादा फैट होता है तुसी ना बिना ऑयल डाले भी अद्धा है उससे फैट निकलेगा। द बेस्ट खाना बन सकेगा इज विदाउट फैट विदाउट फैट जी। ते अपनी जड़ी बिरयानीज बनदियां इत्थे जां मीट खाने बनदे फुल लोडेड फैट्स होते हैं उसमें जी। हाई कैलोरीज बहुत कैलोरीज होती है उसमें। इसको आप कोशिश करना एकदम फैट को कट डाउन करना जी। नहीं फैट नहीं खाना। जैसे हूँ मैं जो आजकल खाने बनाता हूँ मैं तड़का लाना बिना फैट थे और मीट से ही मैं तड़का लगा रहता हूँ जी। आप कोशिश करें देखें ये आप वो लाइफस्टाइल फॉलो कर सकें जी जिधर ना फैट एकदम कम यूज होए जी। ओके ते दूसरे है जी अपने ये भी है अपने खाने जो ना ज़्यादा बहुत ज़्यादा चावल यूज होते हैं लेकिन अजकल ਜਿਹੜੇ अपनी बासमती राइस है एक्चुअली वो सब तो अच्छे राइस है इन द वर्ल्ड। वो एक देयर समथिंग ਉਹਨੂੰ ਕਹਿੰਦੇ ਆ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਜਦੋਂ ਆਪਾਂ ਖਾਣਾ ਖਾਂਦੇ ਨਾ ਆਪਣੇ ਖਾਣੇ ਉਹ ਜਿਹੜਾ ਸਟਾਰਚ ਹੁੰਦਾ ਉਹ ਇੱਕਦਮ ਆਪਣੀ ਬੋਡੀ 'ਚ ਜਾ ਕੇ ਨਾ ਸ਼ੂਗਰ ਬਣ ਕੇ ਨਾ ਇੱਕਦਮ ਸ਼ੂਗਰ ਰਾਈਸ ਹੋ ਜਾਂਦਾ ਬੋਡੀ ਦੇ ਵਿੱਚ ਤੇ ਜਿਹੜੀ ਇਨਸੂਲਿਨ ਹੁੰਦੀ ਉਹ ਇਨਫ ਨਹੀਂ ਹੁੰਦੀ ਉਹਨੂੰ ਹੈ ਬ੍ਰੇਕ ਡਾਊਨ ਕਰਨਾ। ਜਿਹੜੀ ਆਪਣੀ ਬਾਸਮਤੀ ਰਾਈਸ ਹੁੰਦੀ ਹੈ ਉਹਦੀ ਗਲਾਈਸੈਮਿਕ ਇੰਡੈਕਸ ਬਹੁਤ ਕਮ ਹੁੰਦੀ ਹੈ ਉਹ ਇੱਕਦਮ ਪੀਕ ਨਹੀਂ ਕਰਦੀ। ਤੁਸੀਂ ਨਾ ਜਿਹੜੇ ਦੂਸਰੇ ਚਾਵਲ
नहीं खाने, चेंज टू Basmati. बासमती राइस। ਇਹ ਮੰਨੀ ਹੋਈ ਹੈ ਅੱਜ ਕੱਲ੍ਹ ਈਵਨ ਇਨ ਦ ਅਮਰੀਕਨ ਲਿਟਰੇਚਰ, ਮੈਡੀਕਲ ਲਿਟਰੇਚਰ, ਜਿਹੜੇ ਡਾਇਬੈਟਿਕਸ ਨੂੰ ਉਹਨਾਂ ਨੇ ਕਿਹਾ ਹੋਇਆ ਵਾ ਜੀ ਤੁਸੀਂ ਬਾਸਮਤੀ ਰਾਈਸ ਖਾਓ। ਸੋ ਪਲੀਜ਼ ਚੇਂਜ ਓਵਰ ਬਾਸਮਤੀ ਰਾਈਸ। ਮਹਿੰਗੀ ਥੋੜੀ ਲੇਕਿਨ ਖਾਦੇ ਜਾਂਦੇ। It's good for the health. Good for the health. ਜੀ। ਜਿਹੜੇ ਹੈ ਚਾਵਲ ਖਾਣ ਵਾਲੇ ਲੋਕ ਹੈ ਉਹਨਾਂ ਨੂੰ। ਜੀ। ਤੇ ਹੋਰ ਆਪਣੇ ਜਿਹੜੇ ਮਸਾਲੇ ਜਿਹੜੇ ਹੈ ਜੀ ਬਹੁਤ ਹੀ ਅੱਛੇ ਐਕਚੁਅਲੀ। ਜਿਹੜੀ ਟਰਮਰਿਕ ਹੈ, ਜਿਹੜੀ ਉਹ ਹਲਦੀ, ਹਾਂਜੀ ਹਲਦੀ ਜਿਹੜੇ ਉਹਨਾਂ ਨੇ ਰਿਸਰਚ ਕੀ ਹੈ, ਹਲਦੀ ਇਜ਼ ਵੈਰੀ ਗੁੱਡ ਫॉर ਜਿਹੜੇ ਆਪਣੇ ਹੈ ਟਿਊਮਰਸ ਆਫ ਦਾ ਪੇਟ ਦੇ ਟਿਊਮਰਸ ਹੋਣ, ਹਲਦੀ ਉਹਨਾਂ ਨੂੰ ਪ੍ਰੋਟੈਕਟ, ਉਹਨਾਂ ਨੂੰ ਨਾ ਹੋਣ ਨਹੀਂ ਦਿੰਦੀ ਜੀ, ਆਪਦੇ ਬੋਡੀ ਨੂੰ ਪ੍ਰੋਟੈਕਟ ਕਰਦੀ ਹੈ ਅਗੇਂਸਟ ਦੈਟ। ਐਂਡ ਹਲਦੀ ਬੰਦੇ ਨੂੰ ਪ੍ਰੋਟੈਕਟ ਕਰਦੀ। ਜਿਹੜੇ ਆਲਜ਼ਾਈਮਰਸ ਹੈ ਐਕਚੁਅਲੀ ਰਿਸਰਚ ਵਿੱਚ ਉਹਨਾਂ ਨੇ ਦੇਖਿਆ ਹੋਇਆ ਕਿ ਬਹੁਤ ਕਮ ਲੋਕ ਇੰਡੀਆ 'ਚ ਜਿਨ੍ਹਾਂ ਨੂੰ ਆਲਜ਼ਾਈਮਰਸ ਹੁੰਦੀ ਹੈ। ਕਿਉਂ? ਬਿਕਾਜ਼ ਆਫ ਟਰਮਰਿਕ, ਹਲਦੀ ਦੇ ਕਰਕੇ। ਸੋ ਹਲਦੀ ਜ਼ਰੂਰ ਖਾਣੀ ਚਾਹੀਦੀ ਹੈ, ਐਟਲੀਸਟ ਰੋਜ਼, ਐਟਲੀਸਟ ਵਨਸ ਅ ਡੇ। ਅੱਜ ਕੱਲ੍ਹ ਤਾਂ ਟੈਬਲੇਟਸ ਵੀ ਬਣਦੀਆਂ ਹਲਦੀਆਂ ਦੀਆਂ। ਹਲਦੀ ਦੀ ਟੈਬਲੇਟਸ ਹੁੰਦੀਆਂ, ਜਿੰਜਰ ਦੀਆਂ ਟੈਬਲੇਟਸ ਹੁੰਦੀਆਂ, ਸਿਨੇਮਨ ਦੀ ਟੈਬਲੇਟਸ ਹੁੰਦੀਆਂ। ਸਾਰੇ ਇਹ ਸਭ ਅੱਜ ਕੱਲ੍ਹ ਲੋਕ ਖਾਂਦੇ ਤੇ ਅਮਰੀਕਨਸ ਖਾਂਦੇ ਆ। ਗੁੱਡ ਫॉर ਹੈਲਥ। ਇਹ ਆਪਣੇ ਤੇ ਕਾਮਨ ਨੇ, ਮਸਾਲੇ 'ਚ ਬਣਦੇ ਆ। ਸੋ ਵੀ ਐਕਚੁਅਲੀ ਹੈਵ ਬੈਸਟ ਆਫ ਬੋਥ ਜੀ। ਮਸਾਲੇ ਵਿੱਚ ਸਵਾਦ ਬਣਦੇ ਨਾਲੇ ਗੁੱਡ ਫॉर ਹੈਲਥ। ਜੀ ਡਾਕਟਰ ਸਾਹਿਬ, ਤੁਸੀਂ ਇਹ ਤੇ ਦੱਸਤਾ ਹੈ ਕਿ ਜਿਹੜੇ ਸਾਡੇ ਮਸਾਲੇ ਨੇ ਉਹ ਚੰਗੇ ਨੇ, ਉਹ ਸਾਨੂੰ ਯੂਜ਼ ਕਰਨੇ ਚਾਹੀਦੇ ਸਾਡੀ ਡੇਲੀ ਲਾਈਫ 'ਚ। ਤੇ ਫॉर ਡਾਇਬੈਟਿਕ ਲੋਕਾਂ ਦੇ ਵਾਸਤੇ ਜਿਹੜੇ ਬਾਸਮਤੀ ਰਾਈਸ ਨੇ। ਪਰ ਸਾਡੇ ਕੁਝ ਇਹੋ ਜਿਹੇ ਵਿਊਅਰਸ ਨੇ ਜਿਹਨਾਂ ਨੂੰ ਪਰਾਂਠੇ ਬੜੇ ਪਸੰਦ ਨੇ। ਆਲੂ ਦੇ ਪਰਾਂਠੇ ਹੋ ਗਏ, ਮੂਲੀ ਦੇ ਪਰਾਂਠੇ ਹੋ ਗਏ ਜਾਂ ਰੈਗੂਲਰ ਪਰਾਂਠੇ ਹੋ ਗਏ। ਤੇ ਪਰਾਂਠੇ ਤੇ ਆਇਲ ਐਂਡ ਘੀ ਵਿੱਚ ਬਣਦੇ ਨੇ। ਸੋ ਵਾਟ ਡੂ ਯੂ ਹੈਵ ਟੂ ਸੇ ਫॉर them? ਉਹ ਬੈਡ ਕੰਬੀਨੇਸ਼ਨ ਹੈ। ਅੱਛਾ, ਸਵਾਦ ਤਾਂ ਬਹੁਤ ਲੱਗਦੇ ਆ, ਖਾਂਦੇ ਤਾਂ ਅਸੀਂ ਵੀ ਬਹੁਤ ਉਹਨਾਂ ਨੇ, ਲੇਕਿਨ ਕੰਬੀਨੇਸ਼ਨ ਬਹੁਤ ਖਰਾਬ ਹੈ। ਇੱਕ ਤਾਂ ਤੇਲ ਬਹੁਤ, ਘੀ ਤੇਲ ਸਭ ਯੂਜ਼ ਹੁੰਦਾ। ਦੂਸਰਾ ਉਹਦੇ ਵਿੱਚ ਹੈ ਸਟਾਰਚ ਬਹੁਤ ਜ਼ਿਆਦਾ ਹੁੰਦਾ। ਤੇ ਫਿਰ ਹੈ ਕਿ ਤੇਲ, ਸਟਾਰਚ ਤੇ ਆਇਲ ਜੀ, ਤੇ ਇਹ ਹੈ, ਇਹ ਕੰਬੀਨੇਸ਼ਨ ਹੀ ਖਰਾਬ ਹੈ ਬਹੁਤ ਜ਼ਿਆਦਾ। ਤੇ ਉੱਪਰ ਸੇ ਨਾ ਸੁਬਾਹ ਇਹ ਖਾਦੇ ਜਾਂਦੇ ਆ ਐਂਡ ਆਪਣੇ ਘਰ 'ਚ ਇੰਨੇ ਜ਼ਿਆਦਾ ਹੀ ਹੈ ਮੂਵਮੈਂਟ ਨਹੀਂ ਹੁੰਦੀ। ਬੈਡ। ਇਹ ਕਮ ਤੋਂ ਕਮ ਖਾਣੇ ਚਾਹੀਦੇ। ਸੁਬਹ ਇਕੱਲੇ ਤੁਸੀਂ ਨਾ ਲਾਈਟ ਸੀਰੀਅਲ ਤੇ ਮਿਲਕ ਤੇ ਚਾय ਬਹੁਤ ਹੈ ਜੀ। ब्रेकफास्ट जरूर लेना चाहिए, पर इतना बड़ा ब्रेकफास्ट नहीं लेना जी। ये तुसी पराठे कम कर सकते हैं जरूर। इट्स वेरी गुड जी, बहुत अच्छे हैं जी। डॉक्टर सिंह, शायद इस वेले सारे व्यूअर्स के दिमाग 'ਚ आ रहा है जे ऑयल यूज नहीं कर सकते या घी यूज नहीं कर सकते, एक प्रोडक्ट के ਉਹਦਾ ਨਾਮ ਹੈ ओ माय गॉड आई कैन नॉट बिलीव इट्स नॉट बटर। a container 'ਚ ਆਂਦਾ ਹੈ, it's just like margarine, but ਉਹਦੇ ਕਹਿੰਦੇ ਨੇ ਕਿ ਉਹਦੇ ਵਿੱਚ low calories ਨੇ। is that good to use for the ਪਰਾਠੇ? ਜਿੰਨਾ ਤੁਸੀਂ ਕਮ ਕਰ ਸਕਦੇ ਨਾ ਫੈਟ ਨੂੰ ਜੀ, ਜਿੰਨਾ ਕਮ ਯੂਜ਼ ਕਰ ਸਕਦੇ ਫੈਟ ਨੂੰ ਇਜ਼ ਗੁੱਡ। ਬਿਕਾਜ਼ ਫੈਟ ਕੋਲੈਸਟਰੋਲ ਨਹੀਂ ਹਾਈ ਕਰਦਾ, ਉਹ ਟ੍ਰਾਈਗਲਿਸਰਾਈਡਸ ਵੀ ਹਾਈ ਕਰ ਦਿੰਦਾ ਜੀ। ਤੇ ਉਹ ਨਾ ਜਾ ਕੇ ਤੁਹਾਡੀ ਆਰਟਰੀਜ਼ 'ਚ ਜਾ ਕੇ ਉਹਨਾਂ ਨੇ ਹੈ ਨੁਕਸ ਪਹੁੰਚਾਉਣਾ ਤੁਹਾਨੂੰ ਉੱਥੇ। तो इट्स बेस्ट टू उन्होंने अवॉइड करो। तुसी कम तो कम फैट करो जी। कई हैगे ਜਿਹੜੇ ਫੈਟ ਉਹ ਹੀ ਨਹੀਂ ਲੈਂਦੇ ਹੁਣ ਅੱਜ ਕੱਲ੍ਹ ਤੇ ਇੰਨਾ ਵੀ ਹੋਇਆ that ਲੋਕਾਂ ਨੇ ਸ਼ੁਰੂ ਕੀ ਨਈ there's a new diet ਇੱਕ ਜੀ। ਪਹਿਲਾਂ ਤੇ ਫੈਟ ਸੀਗਾ, ਲੇਕਿਨ ਅੱਜ ਕੱਲ੍ਹ ਉਹਨਾਂ ਨੇ ਐਕਸਪੈਰੀਮੈਂਟ ਬੜੇ ਕੀਤੇ ਜਿਹੜੇ ਆਪਣੇ ਵੀਟ ਹੈ ਜੀ। ਜਿਹੜੀ ਵੀਟ ਜਿਹੜੀ ਆਪਾਂ ਖਾ ਰਹੇ ਅੱਜ ਕੱਲ੍ਹ, ਇਹ ਬੜੀ ਮੋਡੀਫਾਈਡ ਹੋਈ ਹੋਈ ਹੈ ਜੀ। ਇਹਦੇ ਵਿੱਚ ਨਾ ਜੀਨ ਸਪਲਾਈਸਿੰਗ ਕਰਕੇ ਨਾ ਉਹਨਾਂ ਨੇ ਬਹੁਤ ਮੋਡੀਫਾਈ ਕੀਤਾ ਹੋਇਆ ਤੇ ਇਹ ਨਾ ਬਹੁਤ ਸਾਰੇ ਪ੍ਰੋਬਲਮਸ ਕਾਜ਼ ਕਰ ਰਹੇ ਹੈ ਜੀ। ਆਰਥਰਾਈਟਿਸ ਵਿਦ ਮਸਲ ਪ੍ਰੋਬਲਮਸ ਤੇ ਅੱਜ ਕੱਲ੍ਹ ਲੋਕ ਉਹ ਵੀ ਹੈ ਜਿਹੜੇ ਵੀਟ ਨੂੰ ਉਹੀ ਇੱਕਦਮ ਸ਼ਨ ਕਰ ਰਹੇ ਹੈ, ਕਹਿੰਦੇ ਵੀਟ ਖਾਣੇ ਨਹੀਂ। ਹਾਂ, ਵੀਟ ਉਹ ਕਹਿੰਦੇ ਉਹ ਖਾਣੇ ਜਿਹੜੇ ਨਾ ਪੁਰਾਣੀ ਵੀਟ ਹੋ ਕੋਈ ਜਿੱਥੇ ਨਾ ਮੋਡੀਫਾਈਡ ਹੋਈ ਨਾ ਹੋਵੇ। ਤੇ ਉਹਦੇ ਨਾਲ ਇੱਕ ਹੋਰ ਪ੍ਰੋਬਲਮ ਹੈਗੀ ਗਲੂਟਨ ਦਾ ਪ੍ਰੋਬਲਮ। ਉਹ ਗਲੂਟਨ ਵੀਟ से बनती है। जी। तो उसको ना लोग अवॉइड कर रहे हैं। जी।
ਪਲੀਜ਼ ਉਹਨਾਂ ਨੂੰ ਚੈੱਕਅਪ ਕਰਕੇ ਦੇਖੋ ਜੀ ਉਹ ਤੁਹਾਨੂੰ ਹੈ ਜੋ ਪਸੰਦ ਹੈ ਜੀ ਇਟਸ ਗੁੱਡ ਫॉर ਹੈਲਥ ਜੀ ਗਲੂਟਨ ਫ੍ਰੀ ਜੀ ਗਲੂਟਨ ਫ੍ਰੀ ਅੱਜ ਕੱਲ੍ਹ ਪੀਜ਼ਾ ਵੀ ਬਣਦੇ ਆ ਪਾਸਤਾ ਵੀ ਬਣਦਾ ਵਾ ਮੈਂ ਕਿਹਾ ਆਟਾ ਮਿਲਦਾ ਉਹਦਾ ਜੀ ਪੈਨਕੇਕਸ ਵਾਸਤੇ ਇੰਨੇ ਤੇ ਉਹ ਅੱਜ ਕੱਲ੍ਹ ਟ੍ਰੈਂਡ ਹੋਇਆ ਹੋਇਆ ਜੀ तो स्लोली होना लेकिन वीट इतनी ज़्यादा अपनी है ज़रूरत पैंदी बिकॉज पॉपुलेशन इंडिया का पॉपुलेशन या दूसरे कंट्रीज पॉपुलेशन बहुत ज़्यादा हुए हैं तो बिना वीट काम नहीं चलेगा जी लेकिन ਜਿਹੜੇ ਅਫੋਰਡ ਕਰ ਸਕਦੇ ਉਹ ਵੀਟ ਨੂੰ ਅਵੋਇਡ ਕਰਕੇ ਚਾਵਲ ਖਾ ਲਓ ਵਿਚ ਇਜ਼ ਬੈਟਰ ਜੀ ਇਹ ਬਾਸਮਤੀ ਰਾਈਸ ਜੀ ਵੀਟ ਨੂੰ ਲੋਕ ਸ਼ਨ ਕਰ ਰਹੇ ਹੈ ਜੀ ਡਾਕਟਰ ਸਿੰਘ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਵੀਰ ਅਸੀਂ ਜਲਦ ਹਾਜ਼ਰ ਹੋਵਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਐਂਡ ਵੀਲ ਟਾਕ ਮੋਰ ਅਬਾਊਟ wheat and rice